ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਇਸ ਸੈਗਮੈਂਟ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਦੇ ਦਿਨ ਦੀ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1634 ਦੇ ਵਿੱਚ ਅੱਜ ਦੇ ਦਿਨ ਜ਼ਿਲ੍ਹਾ ਬਠਿੰਡਾ ਦੇ ਹੁਣ ਦਾ ਬਠਿੰਡਾ ਮਹਿਰਾਜ ਇਲਾਕੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਸਿੱਖਾਂ ਤੇ ਮੁਗਲਾਂ ਦੀ ਜਿਹੜੀ ਹੈ ਜੰਗ ਹੋਈ ਔਰ ਇਸ ਤੇ ਵੀ ਜਿਹੜੇ ਦੋਨੋਂ ਹੀ ਜਰਨੈਲ ਸੀ ਲਲਾ ਬੇਗ ਔਰ ਕਮਰ ਬੇਗ ਮੁਗਲ ਫੌਜ ਦੇ ਉਹ ਮਾਰੇ ਗਏ ਜੀ। 1846 ਚ ਭਰੋਵਾਲ ਦਾ ਐਦਨਾਮਾ ਅੰਗਰੇਜ਼ਾਂ ਨੇ, ਕਿਉਂਕਿ ਇਸ ਸਾਲ ਦੇ ਐਂਡ ਤੱਕ ਪੰਜਾਬ ਲਾਹੌਰ ਚੋਂ ਉਹਨਾਂ ਨੇ ਨਿਕਲਣਾ ਸੀ, ਪਰ ਉਹਨਾਂ ਨੇ ਜਾਲੀ ਜੀ ਆਪਣੀ ਰੀ ਏਜੰਸੀ ਤੋਂ ਇਹ ਰਿਕੁਐਸਟ ਕਰਾਈ ਕਿ ਜੀ ਅੰਗਰੇਜ਼ ਇੱਥੇ ਰਹਿਣ, ਤੇ ਲਾਰੈਂਸ ਆ ਕੇ ਲਾਹੌਰ ਬਹਿ ਗਿਆ, ਮਹਾਰਾਣੀ ਜਿੰਦਾਂ ਨੂੰ ਵੱਖ ਕਰ ਦਿੱਤਾ ਔਰ 1.5 ਲੱਖ ਦੀ ਪੈਨਸ਼ਨ ਲਾਈ ਜਿਹੜੀ ਬਾਅਦ 'ਚ ਉਹ ਵੀ ਖੋਹ ਲਈ ਔਰ ਦਲੀਪ ਸਿੰਘ ਬਾਰੇ ਕਿਹਾ ਜੀ ਇਹ ਜਦੋਂ 16 ਸਾਲਾਂ ਦਾ ਹੋਏਗਾ ਅਸੀਂ ਇਹਨੂੰ ਰਾਜ ਦੇ ਦਿਆਂਗੇ। ਫਿਰ ਧੋਖੇ ਨਾਲ ਉਹ ਸਾਰਾ ਰਾਜ ਵੀ ਖੋਹ ਲਿਆ ਔਰ ਉਹਨੂੰ ਈਸਾਈ ਬਣਾ ਕੇ ਇੰਗਲੈਂਡ ਵੀ ਲੈ ਗਏ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1773 ਦੇ ਵਿੱਚ ਬੋਸਟਨ ਦੇ ਵਿੱਚ ਨੇਟਿਵ ਅਮਰੀਕਨਸ ਦੇ ਪਹਿਰਾਵੇ ਜਿਹੜੇ ਰੈਵੋਲੂਸ਼ਨਰੀ ਸੀ ਉਹਨਾਂ ਨੇ ਚਾਹ ਦੀਆਂ ਪੇਟੀਆਂ ਜਿਹੜੀਆਂ ਨੇ ਬੋਸਟਨ ਹਾਰਬਰ ਦੇ ਵਿੱਚ ਸੁੱਟੀਆਂ, ਜਿਹਨੂੰ ਬੋਸਟਨ ਟੀ ਪਾਰਟੀ ਕਹਿੰਦੇ ਨੇ। ਉੱਥੋਂ ਚੈਲੰਜ ਸ਼ੁਰੂ ਹੋਇਆ ਜਿਹੜੀ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਦਾ ਜੀ। 1835 ਦੇ ਵਿੱਚ ਨਿਊਯਾਰਕ ਦੇ ਵਿੱਚ ਬਹੁਤ ਜ਼ੋਰਦਾਰ ਅੱਗ ਲੱਗੀ, 600 ਤੋਂ ਜ਼ਿਆਦਾ ਬਿਲਡਿੰਗਸ ਜਿਹੜੀਆਂ ਨੇ ਸੜ ਕੇ ਸਵਾਹ ਹੋ ਗਈਆਂ। 1880 ਚ ਰਿਪਬਲਿਕ ਆਫ ਸਾਊਥ ਅਫਰੀਕਾ ਹੋਂਦ ਦੇ ਵਿੱਚ ਆਇਆ। 1915 ਚ ਐਲਬਰਟ ਆਇਨਸਟਾਈਨ ਨੇ ਜਿਹੜੀ ਹੈ ਥਿਊਰੀ ਆਫ ਰਿਲੇਟਿਵਿਟੀ ਇਹ ਪਬਲਿਸ਼ ਕੀਤੀ। 1916 ਚ ਰੂਸ ਚ ਗ੍ਰੈਗਰੀ ਰਾਸਪੁਟਿਕ, ਜਿਹਦੇ ਬਾਰੇ ਅੰਗਰੇਜ਼ੀ ਜ਼ਬਾਨ ਚ ਅਜੇ ਵੀ ਐਕਸਪ੍ਰੈਸ਼ਨ ਯੂਜ਼ ਹੁੰਦੀ ਹੈ, ਉਸ ਦਾ ਕਤਲ ਹੋਇਆ। ਉਹ ਬੜਾ ਪਾਵਰਫੁਲ ਸੀ ਜ਼ਾਰ ਦੇ ਕੋਰਟ ਦੇ ਵਿੱਚ। 1949 ਜਦੋਂ ਚਾਈਨੀਜ਼ ਰੈਵੋਲੂਸ਼ਨ ਕੰਪਲੀਟ ਹੋਇਆ, ਮਾਓ ਸੇ-ਤੁੰਗ ਨੇ ਵੱਡੀ ਟੈਰੀਟਰੀ ਤੇ ਕੰਟਰੋਲ ਕਰ ਲਿਆ ਤੇ ਉਹ ਫਿਰ ਰਸ਼ੀਆ ਮਾਸਕੋ ਪਹੁੰਚਿਆ। 1950 ਚ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੂਮੈਨ ਨੇ ਐਮਰਜੈਂਸੀ ਡਿਕਲੇਅਰ ਕੀਤੀ ਕਿ ਜੇ ਅਸੀਂ ਕਮਿਊਨਿਸਟ ਜਿਹੜੀ ਬਿਮਾਰੀ ਹੈ ਇਹਦੇ ਖਿਲਾਫ ਲੜਨੇ। 1969 ਦੇ ਵਿੱਚ ਬ੍ਰਿਟਿਸ਼ ਹਾਊਸ ਆਫ ਕਾਮਨਸ ਨੇ 343-185 ਵੋਟਾਂ ਦੇ ਫਰਕ ਨਾਲ ਜਿਹੜੀ ਸਜ਼ਾਏ ਮੌਤ ਹੈ ਉਹ ਖਤਮ ਕਰ ਦਿੱਤੀ। 1971 ਦੇ ਵਿੱਚ ਅੱਜ ਦੇ ਦਿਨ ਢਾਕਾ ਜਿਹੜਾ ਹੈ ਉਸ 'ਚ ਸਰੈਂਡਰ ਕੀਤਾ 93,000 ਪਾਕਿਸਤਾਨੀ ਫੌਜ ਨੇ ਜਨਰਲ ਜਗਜੀਤ ਸਿੰਘ ਅਰੋੜੇ ਦੇ ਸਾਹਮਣੇ। 1991 ਦੇ ਵਿੱਚ UN ਨੇ ਇਹ ਆਪਣਾ ਜਿਹੜਾ ਮਤਾ ਸੀ ਕਿ ਜ਼ਾਓਨਿਜ਼ਮ ਰੇਸਿਜ਼ਮ ਹੈ ਇਸ ਨੂੰ 111-25 ਵੋਟਾਂ ਦੇ ਫਰਕ ਨਾਲ ਅਨਡੂ ਕਰ ਦਿੱਤਾ। 2011 ਦੇ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੇ ਜਿਹੜਾ ਚਿੰਪੈਂਜ਼ੀ ਨੇ ਉਹਨਾਂ ਨੂੰ ਸਾਇੰਟੀਫਿਕ ਰਿਸਰਚ ਲਈ ਵਰਤਣ ਦੇ ਉੱਤੇ ਪਾਬੰਦੀ ਲਾ ਦਿੱਤੀ, ਮੋਰੇਟੋਰੀਅਮ ਲਾ ਦਿੱਤਾ। ਤੇ 2012 ਚ ਅੱਜ ਦੇ ਦਿਨ ਦਿੱਲੀ ਚ ਚਲਦੀ ਬੱਸ ਦੇ ਵਿੱਚ ਇੱਕ ਬੱਚੀ ਨਿਰਭੈ ਜਿਹਦਾ ਨਾਂ ਦਿੱਤਾ ਗਿਆ ਬਾਅਦ ਉਸ ਦੇ ਨਾਲ ਗੈਂਗ ਰੇਪ ਹੋਇਆ। ਉਸ ਚੋਂ ਫਿਰ ਕਿੰਨੀ ਇੱਕ ਮੂਵਮੈਂਟ ਖੜੀ ਹੋਈ ਕਿ ਜੀ ਬੰਦ ਕਰੋ ਇਹ ਸਾਰਾ ਹੋਏ, ਲੇਕਿਨ ਜੇ ਇਸ ਪਿਛਲੇ 1 ਸਾਲ ਚ ਦੇਖਿਆ ਜਾਏ ਤੇ ਸੈਂਕੜਿਆਂ ਜ਼ਬਰ ਜ਼ਿਨਾ ਹੋਏ ਨੇ ਔਰ ਦਿੱਲੀ ਅੱਜ ਵੀ ਦੁਨੀਆ ਦੀ ਰੇਪ ਕੈਪੀਟਲ ਆਫ ਦਾ ਵਰਲਡ ਹੈ। ਸੋ 1 ਸਾਲ ਇੰਨੀ ਮੁਹਿੰਮ, ਇੰਨੇ ਪ੍ਰੋਟੈਸਟ, ਇਸ ਸਭ ਦੇ ਬਾਵਜੂਦ ਜਿਹੜਾ ਉਹ ਰਿਹਾ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਇੱਕ ਪ੍ਰੋਟੈਸਟ ਦੇ ਵਿੱਚ ਕੁੜੀਆਂ ਨੇ ਹਿੰਦੂ ਬਹੁਤ ਸਾਰੀਆਂ, ਉਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਦੀ ਪਿਕਚਰ ਚੁੱਕੀ ਹੋਈ ਹੈ ਜਿਹਦੇ 'ਚੋਂ ਕਹਿ ਰਹੀਆਂ ਨੇ ਕਿ ਭਿੰਡਰਾਂ ਵਾਲੇ ਤੁਸੀਂ ਆਓ ਤੇ ਆ ਕੇ ਸਾਨੂੰ ਇਸ ਜ਼ਬਰ ਜਨਾਹ ਤੋਂ ਬਚਾਓ। ਉਹ ਮੈਂ ਕੱਢ ਨਹੀਂ ਸਕਿਆ ਪਿਕਚਰ, ਮੈਂ ਆਉਣ ਵਾਲੇ ਦਿਨਾਂ 'ਚ ਦਿਆਂਗਾ ਆਪਣੀ ਟੈਕਨੀਕਲ ਟੀਮ ਨੂੰ ਇਹ ਦੱਸਣ ਦੇ ਲਈ। ਉਹਨਾਂ ਦੀ ਪਿਕਚਰ ਹੈ ਔਰ ਲਿਖਿਆ ਹੋਇਆ ਉਹਦੇ ਉੱਤੇ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਸਾਡਾ ਅੱਜ ਦਾ ਸਵਾਲ ਹੈ, ਇੱਕ ਇੰਟਰਨੈਸ਼ਨਲ ਥਿੰਕ ਟੈਂਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦਾ ਬਾਹਰਲੇ ਦੇਸ਼ਾਂ ਵਿੱਚ ਬਲੈਕ ਮਨੀ ਰੱਖਣ ਵਾਲੇ ਦੇਸ਼ਾਂ ਵਿੱਚੋਂ ਤੀਸਰਾ ਸਥਾਨ ਹੈ। ਇਸ ਬਾਰੇ ਜੀ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਗਲੋਬਲ ਫਾਈਨੈਂਸ਼ੀਅਲ ਇੰਟੈਗ੍ਰਿਟੀ ਨਾਂ ਦੀ ਸੰਸਥਾ ਹੈ, ਉਹ ਆਪਣੀ ਰਿਪੋਰਟ ਪਬਲਿਸ਼ ਕਰਦੇ ਨੇ ਔਰ ਇਹ ਟ੍ਰਿਬਿਊਨ ਦੀ ਰਿਪੋਰਟਿੰਗ ਹੈ ਕਿ ਉਹਨਾਂ ਨੇ ਜਿਹੜੇ ਵੀ ਕਿਹੜੇ ਦੁਨੀਆ ਦੇ ਦੇਸ਼ 'ਚੋਂ ਕਿੰਨੀ ਮਨੀ ਹਰ ਸਾਲ ਇਲੀਗਲ ਤਰੀਕੇ ਦੇ ਨਾਲ ਬਾਹਰ ਨਿਕਲਦੀ ਹੈ ਉਹਦੇ ਤੇ ਆਧਾਰਿਤ ਰਿਪੋਰਟ ਹੁੰਦੀ ਹੈ। ਸੋ ਉਹਨਾਂ ਨੇ ਰਿਪੋਰਟ ਕੀਤਾ ਹੈ ਕਿ $95 ਬਿਲੀਅਨ ਸਿਰਫ 2012 ਦੇ ਵਿੱਚ ਹੀ ਭਾਰਤ 'ਚੋਂ ਬਾਹਰ ਨਿਕਲੇ ਨੇ ਔਰ ਇਸ ਲਿਹਾਜ਼ ਨਾਲ ਉਹ ਰੂਸ ਔਰ ਚੀਨ ਤੋਂ ਬਾਅਦ ਤੀਸਰਾ ਵੱਡਾ ਦੇਸ਼ ਹੈ। ਔਰ ਇਸ ਰਿਪੋਰਟ 'ਚ ਉਹਨਾਂ ਨੇ ਕਿਹਾ ਹੈ ਕਿ ਵੀ ਜੇ 2003 ਤੋਂ 2012 ਤੱਕ ਦੇਖੀਏ ਕਿ ਭਾਰਤ 'ਚੋਂ ਕਿੰਨਾ ਪੈਸਾ ਇਲੀਗਲੀ ਬਾਹਰ ਨਿਕਲਿਆ ਤੇ ਉਹ $440 ਬਿਲੀਅਨ ਬਣਦਾ, $440 ਬਿਲੀਅਨ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੇ ਵਿੱਚ ਜਿਹੜਾ ਕਿਉਂਕਿ 2012 ਦੇ ਵਿੱਚ 95 ਬਿਲੀਅਨ ਨਿਕਲਿਆ, ਬਾਕੀ ਦੇਸ਼ਾਂ 'ਚੋਂ ਰਸ਼ੀਆ ਉਹ ਟੌਪ ਤੇ ਹੈ 122.86 ਕੋ ਬਹੁਤ ਵੱਡਾ ਮਾਫੀਆ ਹੈ
ਬਿਲੀਅਨ ਡਾਲਰ ਉਹਨਾਂ ਦਾ ਬਾਹਰ ਗਿਆ, ਫੋਲੋਡ ਬਾਈ ਚਾਈਨਾ ਸੈਕੰਡ ਪੋਜੀਸ਼ਨ, ਉਹਨਾਂ ਦਾ 249.57 ਬਿਲੀਅਨ, ਔਰ ਭਾਰਤ ਜਿਹੜਾ ਹੈ ਉਹ ਜਿਹੜਾ 95 ਬਿਲੀਅਨ ਡਾਲਰ ਦੇ ਨਾਲ ਤੀਸਰੇ ਨੰਬਰ ਤੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੇ ਨੇ ਇਹ ਸਾਰੇ ਹੀ ਨੇਸ਼ਨ ਡਿਵੈਲਪਿੰਗ ਨੇ, ਐਮਰਜਿੰਗ ਨੇਸ਼ਨਸ ਨੇ ਜੀ। ਕ੍ਰਾਈਮ, ਕਰਪਸ਼ਨ, ਟੈਕਸ ਐਵੇਜਨ, ਔਰ ਇਸ ਦੀ ਹੋਰ ਵੀ ਡਿਟੇਲ ਹੈ, ਪਰ ਮੈਂ ਸਮਾਂ ਸੀਮਾ ਨੂੰ ਦੇਖਦਿਆਂ ਜਿਹੜਾ ਇਸ ਨੂੰ ਸੀਮਤ ਕਰ ਦੇं। ਪਰ ਇਹ ਗੱਲ ਦੇਖਣ ਵਾਲੀ ਹੈ ਕਿ ਇਹਦੇ ਬਾਵਜੂਦ ਕਿ ਸੁਪਰੀਮ ਕੋਰਟ ਦਾ ਇੱਕ ਤੋਂ ਬਾਅਦ ਇੱਕ ਆਰਡਰ ਆਇਆ ਹੈ, ਮੋਦੀ ਜਦੋਂ ਪਾਵਰ 'ਚ ਆਉਣ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਵੱਡਾ ਨਾਅਰਾ ਇਹ ਸੀ ਕਿ ਜੀ ਅਸੀਂ ਬਾਹਰੋਂ ਲਿਆਵਾਂਗੇ ਪੈਸਾ ਜਿਹੜਾ ਬਾਹਰ ਗਿਆ, ਫਿਰ ਇਹ ਵੀ ਸੀ ਕਿ ਜੀ ਸਭ ਗਰੀਬੀ ਦੂਰ ਹੋ ਜਾਏਗੀ, ਅਸੀਂ ਇੰਨੇ ਜਿਹੜੇ ਨੇ। ਔਰ ਫਿਰ ਇਹ ਹਾਲਤ ਹੋਈ ਵੀ ਸੁਪਰੀਮ ਕੋਰਟ ਕਹਿੰਦਾ ਹੈ ਲਿਸਟ ਜਾਰੀ ਕਰੋ, ਤਾਂ ਲਿਸਟ ਜਾਰੀ ਕਰਨ ਨੂੰ ਤਿਆਰ ਨਹੀਂ, ਜਿਹੜੀ ਕੀਤੀ ਵੀ ਹੈ ਮਤਲਬ ਜਾਲੀ ਜਿਹੀ ਕੀਤੀ ਹੈ, ਇਸ ਲਈ ਲਿਸਟ ਫਿਰ ਦੱਬ ਰਹੇ, ਕਿਉਂਕਿ ਇਹਨਾਂ ਦੇ ਹੀ ਹੋਣੇ ਨੇ ਆਪਣੇ ਸਾਰੇ ਜੀ। ਔਰ ਦੂਸਰੇ ਸਾਰੇ ਚੋਰ ਇਦਾਂ ਦੇ ਮਾਮਲੇ ਰਲ ਜਾਂਦੇ ਨੇ, ਕਾਂਗਰਸੀ ਹੋਣ, ਬੀਜੇਪੀ ਹੋਣ, ਅਕਾਲੀ ਹੋਣ। ਪਰ ਇਹ ਰਿਪੋਰਟ ਆਪਣੇ ਆਪ 'ਚ ਹੀ ਦੱਸਦੀ ਹੈ ਕਿ 2012 ਦੇ ਵਿੱਚ ਹੀ ਅਲੋਨ ਜਿਹੜਾ ਉਹ, ਕਿਉਂਕਿ ਪਿਛਲੀਆਂ ਰਿਪੋਰਟਾਂ ਹੁੰਦੀਆਂ ਨੇ ਤੇ ਜਿਹੜਾ ਮੋਦੀ ਦਾ ਕਾਰਜਕਾਲ ਇਹਦਾ ਵੀ ਸਾਹਮਣੇ ਆ ਜਾਏਗਾ ਕਿੰਨਾ ਗਿਆ, ਕਿਉਂਕਿ ਉਹ ਲਗਾਤਾਰ ਜਾਰੀ ਹੈ। ਚੋਰਾਂ ਔਰ ਸਮਗਲਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਰਜੀਮ ਹੋਏ, ਉਹਨਾਂ ਨੇ ਤਾਂ ਰਜੀਮ ਨਾਲ ਹੱਥ ਰਲਾਏ ਹੁੰਦੇ ਨੇ ਜੀ। ਡਾਕਟਰ ਸਾਹਿਬ ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 3 ਸ਼ਲੋਕ ਚੁਣੇ ਨੇ ਜੀ। ਪਹਿਲਾ ਸ਼ਲੋਕ ਹੈ, ਸਰਵਰ ਪੰਖੀ ਹੇਕੜੋ ਫਾਹੀਵਾਲ 50, ਇਹੋ ਤਨ ਲਹਿਰੀ ਗੜ ਥੀਆ ਸੱਚੇ ਤੇਰੀ ਆਸ ਜੀ। ਕਿ ਇਸ ਸਰੋਵਰ ਦੇ ਵਿੱਚ ਇੱਕ ਪੰਛੀ ਹੈ, ਸਰਵਰ ਪੰਖੀ ਹੇਕੜੋ, ਹਿੱਕ, ਇਹ ਪੋਠੋਹਾਰ, ਲਹਿੰਦਾ ਪੰਜਾਬ, ਮੁਲਤਾਨ, ਹਿੱਕ, ਇੱਕ ਹੇਕੜੋ, ਕਿ ਇਸ ਸਰੋਵਰ ਦੇ ਵਿੱਚ ਇੱਕ ਪੰਛੀ ਹੈ। ਫਾਹੀਵਾਲ 50, ਫਾਹੀਵਾਲ ਹੁੰਦਾ ਫਸਾਣ ਵਾਲੇ, ਜਿਹੜੇ ਬੈਠੇ ਨੇ ਸ਼ਿਕਾਰੀ, ਜਾਂ ਜਿਹੜੇ ਉਸ ਦੇ ਵਿੱਚ ਟਰੈਪ ਲੇ ਕਰਦੇ ਨੇ, ਸ਼ਿਕਾਰੀ ਜੰਗਲ 'ਚ ਹੁੰਦਾ ਕਿ ਜਿਹੜੇ ਫਸਾਣ ਵਾਲੇ ਨੇ ਉਹ 50 ਨੇ, ਉਹ ਜਿਹੜੇ ਨੇ ਜਿਨ੍ਹਾਂ ਨੇ ਫਾਹੀਵਾਲ ਨੇ। ਹੁਣ ਇਹ ਭਾਵਨਾ ਹੈ ਕਿ ਇੱਕ ਰੂਹ ਹੈ ਸਾਡੀ, ਤੇ ਇਸ ਰੂਹ ਨੂੰ ਕਿਰਾਏ ਪਾਉਣ ਦੇ ਲਈ 50 ਵਿਕਾਰਾਂ ਵਾਲੀਆਂ ਚੀਜ਼ਾਂ, 4 ਚੁਫੇਰੇ, ਭਾਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਗਿਣਿਆ ਜਾਂਦਾ, ਪਰ ਕਿੰਨਾ ਕੁਛ 4 ਚੁਫੇਰੇ ਆ ਜਿਹੜਾ ਸਾਨੂੰ ਟੈਂਪਟ ਕਰਦਾ। ਇਹ ਉਹ ਤਨ ਲਹਿਰੀ ਗੱਡ ਥੀਆ, ਕਿ ਇਹ ਜਿਹੜਾ ਤਨ ਹੈ ਇਹ ਅਲਟੀਮੇਟਲੀ, ਕਿਉਂਕਿ ਫੋਨ ਵਾਲੇ 50 ਨੇ, ਤੇ ਇਹ ਉਸ ਗਰੀਡ ਦੀਆਂ ਲਹਿਰਾਂ ਦੇ ਵਿੱਚ, ਲੋਭ ਦੀਆਂ ਲਹਿਰਾਂ 'ਚ ਮਨ ਫਸ ਜਾਂਦਾ, ਜਿਹੜਾ ਪੰਛੀ ਹੈ ਹੇਕੜੋ, ਇਹ ਫਸ ਜਾਂਦਾ। ਸੱਚੇ ਤੇਰੀ ਆਸ, ਹੇ ਵਾਹਿਗੁਰੂ, ਓਨਲੀ ਯੂ ਆਰ ਦਾ ਹੋਪ। ਜੇ ਤੂੰ ਚਾਹੇ ਤੇ ਇਹ 50 ਫਾਹੀਵਾਲ ਦੇ ਹੁੰਦਿਆਂ ਵੀ ਤੂੰ ਮੈਨੂੰ ਬਚਾ ਸਕਦੇ। ਤੇ ਫਿਰ ਅਗਲਾ ਸ਼ਲੋਕ ਹੈ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹੋਂ ਕਰੀ, ਜਿਤ ਵਸ ਆਵੇ ਕੰਤ ਜੀ। ਹੁਣ ਇਹ ਅਗੇਨ, ਕਿਉਂਕਿ ਸਾਰੀਆਂ ਅਸੀਂ ਰੂਹਾਂ ਹੈ, ਨਿਰੰਕਾਰ ਇੱਕੋ ਇੱਕ ਪਤੀ ਹੈ, ਔਰ ਪਤੀ ਨੂੰ ਕਿਵੇਂ ਰਿਝਾਣੇ, ਨਿਰੰਕਾਰ ਕਿਵੇਂ ਰਿਝੇ। ਪਹਿਲਾ ਸ਼ਲੋਕ ਜਿਹੜਾ ਹੈ ਉਹ ਸਵਾਲ ਹੈ, ਕਵਣ ਸੋ ਅੱਖਰ, ਮੈਂ ਕੀ ਅੱਖਰ ਬੋਲਾਂ ਕਿ ਮੇਰਾ ਪਤੀ ਪਰਮੇਸ਼ਰ ਮੇਰੇ ਤੇ ਖੁਸ਼ ਹੋਏ। ਕਵਨ ਗੁਣ, ਮੈਂ ਕਿਹੜੇ ਗੁਣਾਂ ਨੂੰ ਧਾਰਨ ਕਰਾਂ। ਕਵਣ ਸੋ ਮਣੀਆਂ ਮਨ, ਤੋਂ ਐਸਾ ਕਿਹੜਾ ਮੈਜਿਕ ਮੰਤਰ ਹੈ ਜਿਹੜਾ ਜਿਹਦੇ ਨਾਲ ਮੇਰਾ ਪਤੀ ਮੇਰੇ ਤੇ ਖੁਸ਼ ਹੋਏ। ਕਵਣ ਸੋ ਵੇਸੋ ਹੋਂ ਕਰੀ, ਮੈਂ ਕਿਹੜਾ ਪਹਿਰਾਵਾ ਪਾਵਾਂ, ਕਿਹੜੇ ਕੱਪੜੇ ਮੇਰੇ ਪਤੀ ਨੂੰ ਚੰਗੇ ਲੱਗਣ। ਜਿਤ ਵਸ ਆਵੇ ਕੰਤ, ਜਿਹਦੇ ਥੱਲੇ ਮੇਰਾ ਪਿਆਰਾ, ਮੇਰਾ ਨਿਰੰਕਾਰ ਜਿਹੜਾ ਹੈ ਉਹ ਮੇਰੇ ਨਾਲ ਪਿਆਰ ਕਰੇ। ਵਸ ਆਉਣ ਦਾ ਮਤਲਬ ਇਹ ਨਹੀਂ ਕਿ ਉਹ ਮੁੱਠੀ 'ਚ ਆ ਜਾਏ, ਮਤਲਬ ਇਹ ਹੈ ਕਿ ਮੈਨੂੰ ਕਬੂਲ ਲੈ ਜੀ। ਔਰ ਫਿਰ ਇਸ ਦਾ ਜਿਹੜਾ ਜਵਾਬ ਹੈ, ਬਹੁਤ ਵਾਰੀ ਆਨੰਦ ਕਾਰਜਾਂ ਵੇਲੇ ਜੋੜੀ ਨੂੰ ਹੀ ਸੰਬੋਧਨ ਕਰਕੇ ਸੁਣਾਇਆ ਜਾਂਦਾ, ਪਰ ਇਹ ਰੂਹ ਤੇ ਰੱਬ ਦਾ ਰਿਸ਼ਤਾ ਸਾਡੇ ਲਈ ਹੈ, ਸਾਰਿਆਂ ਲਈ ਹੈ। ਔਰ ਇਹਦਾ ਜਵਾਬ ਹੈ, ਨਿਵਣ ਸੋ ਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਨਿਵਣ ਸੋ ਅੱਖਰ ਨਿਮਰਤਾ ਜੀ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਇਹ ਕੋਈ ਇਕੱਲੇ ਹਸਬੈਂਡ ਨੂੰ, ਕੁੜੀ ਲਈ ਨਹੀਂ ਹੈ ਵੀ ਉਹਨੇ ਘਰ ਵਾਲਿਆਂ ਨੂੰ ਕਿਵੇਂ ਕਾਬੂ ਕਰਨਾ ਹੈ। ਇਹ ਸਾਡੀ ਰੂਹ ਲਈ ਹੈ ਕਿ ਰੱਬ ਨੂੰ ਪਾਉਣ ਦੇ ਲਈ ਸਭ ਤੋਂ ਪਹਿਲਾ ਗੁਣ ਜਿਹੜਾ ਹੈ ਉਹ ਨਿਮਰਤਾ ਦਾ ਹੋਣਾ ਜੀ। ਕਿ ਭਾਈ ਨਿਵੈ ਸੋ ਗੌਰਾ ਹੋਏ, ਜਿਹਦੇ ਚ ਨਿਮਰਤਾ ਹੈ ਉਹੀ ਭਾਰਾ ਹੋਏਗਾ। ਨਿਵਣ ਸੋ ਅੱਖਰ ਖਵਣ ਗੁਣ, ਖਵਣ ਹੁੰਦਾ ਹੈ ਫॉरगिवनेस, ਮੁਆਫ ਕਰਨਾ ਸੋਚਣਾ, ਕਿ ਕਿਵੇਂ ਜਿਹੜਾ ਦੇਖ ਕੇ ਐਂਡਿਟ ਕਰਨਾ, ਮੁਆਫੀ ਜੀ ਜੀ। ਨਿੱਜੀ ਜ਼ਿੰਦਗੀ ਦੇ ਵਿੱਚ ਫॉरगिवनेस ਬਹੁਤ ਵੱਡਾ ਟ੍ਰੇਟ ਹੈ। ਜੇਬਾ ਮਣੀਆਂ ਮੰਤ, ਮਿੱਠੇ ਬੋਲ,
जी ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲਿਆ ਕੌੜਾ। जी ਹੁਣ ਇਹ ਰੱਬ ਦੇ ਬੰਦਿਆਂ ਦਾ ਗੁਣ ਹੈ ਕਿ ਉਹਨਾਂ ਨੇ ਕੌੜਾ ਨਹੀਂ ਬੋਲਣਾ ਹੈ। ਉਹਨਾਂ ਦੀ ਜ਼ਬਾਨ ਤੇ ਕੋਈ ਮਾੜੀ ਜ਼ਬਾਨ, ਗਾਲ, ਕੁੜਿੱਤਣ, ਨਫ਼ਰਤ, ਹੇਟਡ ਨਾ ਹੋਏ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਕਿ ਜੇ ਨਿਮਰਤਾ, ਮੁਆਫ ਕਰਨ ਦੀ ਭਾਵਨਾ ਔਰ ਮਿਠਾਸ, ਜੈਨੂਇਨ ਮਿਠਾਸ, जी जी ਕਿਸੇ ਤੋਂ ਕੰਮ ਕਢਾਉਣ ਲਈ ਨਹੀਂ ਮਿੱਠਾ, ਫਿਰ ਬਹੁਤ ਮਿੱਠੇ ਬਣ ਜਾਂਦੇ ਲੋਕ। जी जी ਜੈਨੂਇਨ ਮਿਠਾਸ ਹੋਏਗੀ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਇਹ ਤਿੰਨ ਗੁਣ ਨੇ ਤਾਂ ਫਿਰ ਨਿਰੰਕਾਰ ਦੇ ਵਿੱਚ ਹੀ ਤੁਸੀਂ ਵਸਦੇ ਹੋ, ਨਿਰੰਕਾਰ ਤੁਹਾਨੂੰ ਪਿਆਰ ਕਰਦੇ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।